ਅੱਛਾ, ਮੈਨੂੰ ਪਾਕਿਸਤਾਨੀਆਂ ਦੀ ਸਮਝ ਨਹੀਂ ਆਂਦੀ। ਪਹਿਲੇ ਕਰੋੜਾਂ ਰੁਪਈਆ ਲਾ ਕੇ ਉਥੋਂ ਮਰ ਪਿੱਟ ਕੇ ਜਨਾਬ ਇੰਗਲੈਂਡ ਆਂਦੇ ਹੋ। ਆਫਟਰ ਦੈਟ ਤੁਸੀਂ ਫਿਰ ਇੱਥੇ ਮੰਜੀਆਂ ਪੀੜੀਆਂ ਆਪਣਾ ਦੇਸੀ ਟੱਚ ਹਰ ਢਾਬੇ ਮਤਲਬ ਡੇਰੇ ਬਣਾ ਲੈਂਦੇ ਹੋ ਜੀ ਪਾਕਿਸਤਾਨੀ, ਟਰੱਕ ਕਾਰਡ ਫਲਾਨਾ ਚਾਏ ਵਾਲਾ ਤੇ ਫਲਾਂ ਠੀਕ ਹੈ। ਉਸ ਤੋਂ ਬਾਅਦ ਨਾ ਸਿਰਫ ਇਹਨਾਂ ਦਾ ਨਾਸ ਪੱਟਦੇ ਹੋ, ਇੰਗਲੈਂਡ ਦੀਆਂ ਗਲੀਆਂ ਆਪਣੇ ਉਹਨਾਂ ਦੇ ਘਰ ਵਗੈਰਾ ਜੀ ਪਾਕਿਸਤਾਨੀ ਕਲਚਰ। ਫਿਰ ਉਥੋਂ ਆਉਣ ਦਾ ਫਾਇਦਾ ਜੇ ਤੁਸੀਂ ਇੰਗਲੈਂਡ ਨੂੰ ਵੀ ਪਾਕਿਸਤਾਨੀ ਬਣਾਣਾ। ਔਰ ਪਾਕਿਸਤਾਨੀ ਜਿਹੜੇ ਨੇ ਉਹਨਾਂ ਦੀ ਮੈਂਟੈਲਿਟੀ ਦੇਖ ਲਓ ਜੀ, ਇੰਗਲਿਸ਼ ਟਾਇਲਟਾਂ, ਮੁਸਲਿਮ ਸ਼ਾਵਰ, ਮਤਲਬ ਉਹਨੂੰ ਇੰਗਲੈਂਡ ਬਣਾ ਰਹੇ ਹੋ ਤੇ ਇੱਥੇ ਦੇ ਨੂੰ ਪਾਕਿਸਤਾਨ ਬਣਾ ਰਹੇ ਹੋ। ਉਸ ਤੋਂ ਬਾਅਦ ਜਸ਼ਨੇ ਆਜ਼ਾਦੀ ਵਿਮਜ਼ਲੋ ਰੋਡ ਦੇ ਉੱਤੇ ਮਨਾ ਰਹੇ ਹੋ ਕਿ ਜੀ ਅਸੀਂ ਆਜ਼ਾਦ ਹਾਂ, ਹਾਲਾਂਕਿ ਉੱਥੋਂ ਜਾਨ ਛੁਡਾ ਕੇ ਤੁਸੀਂ ਇਹਨਾਂ ਦੇ ਮੁਲਕ ਵਿੱਚ ਦੁਬਾਰਾ ਉਹਨਾਂ ਦੇ ਗੁਲਾਮ ਬਣਨ ਆਏ। ਕੋ ਸਮਝ ਨਹੀਂ ਆ ਰਹੀ ਚੱਲ ਕੀ ਰਿਹਾ, ਜਾਂ ਮੈਂ ਹੀ ਉਲਟੀ ਕੋਈ ਖੋਪੜੀ ਲੈ ਕੇ ਪੈਦਾ ਹੋ ਗਈ ਜਿਹੜੀ ਪੁੱਠੀ ਸੋਚਦੀਆਂ, ਯਾਲਾ ਚੱਲ ਕੀ ਰਿਹਾ, ਮੈਨੂੰ ਕੁਛ ਤੇ ਸਮਝਾ ਦਿਓ ਪਲੀਜ਼। ਮੰਜੀਆਂ ਪੀੜੇ ਮੂੜੇ ਛਾਬੀਆਂ ਈਵਨ ਤੱਕ ਪੋਣੇ ਰੋਟੀਆਂ ਲਪੇਟਣ ਵਾਲੇ ਪੋਣੇ ਵੀ ਇਹ ਦੇਖੋ ਜੀ ਇੱਥੇ ਆ ਗਏ ਨੇ ਸਾਰੇ। ਛਾਬੀਆਂ ਵੀ ਪਲਾਸਟਿਕ ਦੀਆਂ, ਇਹ ਚੈੱਕ ਕਰ ਲਓ, ਉਹ ਦੇਖੋ। ਤੇ ਬੇਲਨੇ ਬੂਲਨੇ ਵੀ ਸਭ ਕੁਝ ਇੱਥੇ ਲੈ ਆਏ ਹੋ, ਠੀਕ ਹੈ। ਹਾਲੇ ਵੀ ਇਹਨਾਂ ਨੂੰ ਪਾਕਿਸਤਾਨ ਯਾਦ ਆਉਂਦਾ। ਉੱਥੋਂ ਆਉਣ ਦਾ ਫਾਇਦਾ, ਉੱਥੋਂ ਇੰਨੇ ਪੈਸੇ ਲਾਉਣ ਦਾ ਫਾਇਦਾ ਕੀ ਹੋਇਆ? ਤੁਸੀਂ ਮੈਨੂੰ ਇਹ ਦੱਸ ਦਿਓ ਜੇ ਸਾਰਾ ਕੁਝ ਇੱਥੇ ਹੀ ਚੁੱਕ ਕੇ ਲਿਆਣਾ ਸੀ।